ਅੱਜ ਰਾਸ਼ਟਰਪਤੀ ਟਰੰਪ ਨੇ ਇਹ ਕਿਹਾ ਪਿਛਲੇ 2-3 ਦਿਨ ਲਗਾਤਾਰ ਉਹ ਕਹਿੰਦੇ ਰਹੇ ਨਾਟੋ ਦੇ ਮੁਲਕਾਂ ਨੂੰ ਵੀ ਮਦਦ ਕਰੋ ਸਟ੍ਰੇਟ ਆਫ ਹਾਰਮਜ਼ ਨੂੰ ਖੋਲ੍ਹਣ ਦੇ ਲਈ। ਤੇ ਅੱਜ ਜਿਹੜਾ ਉਹਨਾਂ ਨੇ ਰੁਖ ਬਦਲਦੇ ਹੋਏ ਕਿਹਾ ਵੀ ਸਾਨੂੰ ਕਿਸੇ ਮਦਦ ਦੀ ਜ਼ਰੂਰਤ ਹੀ ਨਹੀਂ ਹੈਗੀ। ਓਵਲ ਆਫਿਸ ਦੇ ਵਿੱਚ ਬੈਠੇ ਜਿਹੜੇ ਆ ਉਹਨਾਂ ਨੇ ਅੱਜ ਇਹ ਜਿਹੜਾ ਬਿਆਨ ਆ ਉਹ ਦਿੱਤਾ ਆ। 28 ਫਰਵਰੀ ਤੋਂ ਈਰਾਨ ਦੇ ਉੱਤੇ ਹਮਲਾ ਸ਼ੁਰੂ ਕੀਤਾ ਹੋਇਆ ਅਮਰੀਕਾ ਇਜ਼ਰਾਈਲ ਦੇ ਦੁਆਰਾ। ਤੇ ਇੱਕ 20-30 ਕਿਲੋਮੀਟਰ ਚੌੜਾ ਜਿਹੜਾ ਸਮੁੰਦਰ ਦਾ ਰਸਤਾ ਆ ਜਿਸ ਨੂੰ ਸਟ੍ਰੇਟ ਆਫ ਹਾਰਮਜ਼ ਆਖਿਆ ਜਾਂਦਾ ਆ, ਜਿੱਥੋਂ 20% ਦੁਨੀਆ ਦਾ ਤੇਲ ਲੰਘਦਾ ਆ, ਉਸ ਨੂੰ ਇਸ ਟਾਈਮ ਰੋਕੀ ਬੈਠੇ ਆ ਈਰਾਨ ਵਾਲੇ। ਤੇ ਉਸ ਨੂੰ ਖੋਲ੍ਹਣ ਦੇ ਲਈ ਨਾ ਡਿਪਲੋਮੇਸੀ ਕੰਮ ਆ ਰਹੀ ਹੈ ਤੇ ਨਾ ਅਜੇ ਤੱਕ ਕੋਈ ਉਹਨਾਂ ਨੂੰ ਥ੍ਰੈਟ ਜਿਹੜਾ ਉਹ ਕੰਮ ਕਰ ਰਿਹਾ ਹੈਗਾ ਆ। ਪਰ ਰਾਸ਼ਟਰਪਤੀ ਟਰੰਪ ਨੇ ਵੱਖ-ਵੱਖ ਮੁਲਕਾਂ ਨੂੰ ਗੁਹਾਰ ਲਾਈ, ਇੱਥੋਂ ਤੱਕ ਕਿ ਚੀਨ ਤੱਕ ਨੂੰ ਵੀ ਕਹਿ ਦਿੱਤਾ ਵੀ ਇਸ ਨੂੰ ਖੁਲਵਾਉਣ ਦੇ ਵਿੱਚ ਮਦਦ ਕਰੋ। ਪਰ ਹੁਣ ਕਾਫੀ ਕਿਰਕਰੀ ਤੋਂ ਬਾਅਦ ਦੇ ਵਿੱਚ ਇਵੈਂਚੁਅਲੀ ਟਰੰਪ ਹੋਣਾ ਨੇ ਅੱਜ ਇਹ ਬਿਆਨ ਦਿੱਤਾ ਆ ਵੀ ਸਾਨੂੰ ਕਿਸੇ ਦੀ ਜ਼ਰੂਰਤ ਨਹੀਂ ਆ, ਮਦਦ ਦੀ ਜ਼ਰੂਰਤ ਨਹੀਂ ਆ। ਇੱਕ ਪਾਸੇ ਰਾਸ਼ਟਰਪਤੀ ਟਰੰਪ ਕਹਿੰਦੇ ਆ ਵੀ ਆਰਟ ਆਫ ਡੀਲ ਕਿਤਾਬ ਲਿਖੀ ਆ ਵੀ ਮੇਰੇ ਤੋਂ ਵਧੀਆ ਡੀਲ ਕੋਈ ਕਰ ਨਹੀਂ ਸਕਦਾ, ਪਰ ਹਾਲ ਦੀ ਘੜੀ ਉਹਨਾਂ ਦੇ ਸਾਥੀ ਮੁਲਕ ਵੀ ਇਸ ਲੜਾਈ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰੀ ਜਿਹੜੇ ਉਹ ਹੋਏ ਪਏ ਆ। ਸੋ ਅੱਜ ਜਿਹੜਾ ਆ ਉਹਨਾਂ ਨੇ ਜਿਹੜਾ ਇਹ ਕਿਹਾ ਵੀ ਅਸੀਂ ਅਮਰੀਕਾ ਫਸਟ ਜਿਹੜਾ ਉਹ ਰੱਖਾਂਗੇ, ਯੂਐਸ ਨੈਸ਼ਨਲ ਸਿਕਿਉਰਿਟੀ ਜਿਹੜੀ ਆ ਉਸ ਨੂੰ ਮੁੱਖ ਤੌਰ ਦੇ ਉੱਤੇ ਰੱਖ ਕੇ ਹੀ ਕੰਮ ਜਿਹੜਾ ਉਹ ਕੀਤਾ ਜਾਊਗਾ। ਤੁਲਸੀ ਗਾਬੜ ਨੇ ਅੱਜ ਉਹਨਾਂ ਦੇ ਸਬੋਰਡੀਨੇਟ ਦੇ ਰੈਜ਼ਿਗਨੇਸ਼ਨ ਤੋਂ ਬਾਅਦ ਚਿੱਠੀ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਉਹ ਕਿਹਾ ਵੀ ਅਮਰੀਕੀ ਲੋਕਾਂ ਨੇ ਟਰੰਪ ਹੋਣਾ ਨੂੰ ਚੁਣਿਆ ਤੇ ਜੇ ਅਮਰੀਕਾ ਦਾ ਰਾਸ਼ਟਰਪਤੀ ਇਹ ਸੋਚਦਾ ਵੀ ਈਰਾਨ ਤੋਂ ਖਤਰਾ ਆ ਤਾਂ ਆਪਾਂ ਨੂੰ ਉਹਨਾਂ ਦੀ ਜਿਹੜੀ ਗੱਲ ਆ ਉਹ ਮੰਨਣੀ ਚਾਹੀਦੀ ਆ ਤੇ ਜੋ ਵੀ ਉਹ ਕਰ ਰਹੇ ਆ ਬਿਲਕੁਲ ਠੀਕ ਜਿਹੜਾ ਉਹ ਹੈਗਾ ਆ। ਸੋ ਹਾਲ ਦੀ ਘੜੀ ਕੋਲਡ ਸ਼ੋਲਡਰ ਮਿਲਿਆ ਸੀਗਾ ਟਰੰਪ ਹੋਣਾ ਨੂੰ ਆਪਣੇ ਐਲਾਈਜ਼ ਤੋਂ ਤੇ ਇਵੈਂਚੁਅਲੀ ਇਹਨਾਂ ਨੂੰ ਇਹ ਹੁਣ ਕੌੜਾ ਅੱਕ ਇਹ ਚੱਬਣਾ ਪੈ ਰਿਹਾ ਤੇ ਇਹ ਕਹਿਣਾ ਪੈ ਰਿਹਾ ਵੀ ਸਾਨੂੰ ਕਿਸੇ ਦੀ ਵੀ ਮਦਦ ਦੀ ਜ਼ਰੂਰਤ ਨਹੀਂ ਹੈਗੀ ਆ। ਮਕਰੋਨ ਬਾਰੇ ਤਾਂ ਉਹਨਾਂ ਨੇ ਇੱਕ ਵਾਰੀ ਇਹੀ ਕਿਹਾ ਸੀਗਾ ਕੁਝ ਸਮਾਂ ਪਹਿਲਾਂ ਹੀ ਵੀ ਹੀ ਵਿਲ ਬੀ ਆਊਟ ਆਫ ਆਫਿਸ ਪ੍ਰੀਟੀ ਸੂਨ, ਜਦ ਉਸ ਦੇ ਨਾਲ ਗੱਲਬਾਤ ਨੂੰ ਲੈ ਕੇ ਗੱਲਾਂ ਜਿਹੜੀਆਂ ਉਹ ਹੋ ਰਹੀਆਂ ਸੀ। ਜਰਮਨ ਡਿਫੈਂਸ ਮਿਨਿਸਟਰ ਨੇ ਵੀ ਕਿਹਾ ਸੀਗਾ ਵੀ ਇਹ ਸਾਡੀ ਲੜਾਈ ਨਹੀਂ ਆ, ਇਹਨਾਂ ਕਿਹੜਾ ਪੁੱਛ ਕੇ ਸਾਨੂੰ ਜਿਹੜਾ ਉਹ ਹਮਲਾ ਜਿਹੜਾ ਕੀਤਾ ਸੀਗਾ ਵੀ ਨਾਟੋ ਵਾਲਾ ਸਿਕਿਉਰਿਟੀ ਅਲਾਇੰਸ ਡਿਫੈਂਸ ਅਲਾਇੰਸ ਹੈਗਾ ਆ, ਵੀ ਜੇ ਹਮਲਾ ਸਾਡੇ ਤੇ ਹੋਵੇ ਫਿਰ ਅਸੀਂ ਇਕੱਠੇ ਲੜਾਂਗੇ, ਉੱਦਾਂ ਨਹੀਂ। ਫਰਾਂਸ, ਇਟਲੀ, ਯੂਕੇ ਸਾਰਿਆਂ ਨੇ ਹੀ ਕੋਲਡ ਸ਼ੋਲਡਰ ਜਿਹੜਾ ਆ ਉਹ ਟਰੰਪ ਹੋਣਾ ਨੂੰ ਦਿਖਾਇਆ ਸੀਗਾ। ਸੋ ਹੁਣ ਦੇਖਦੇ ਆ ਵੀ ਕੀ ਕੋਲੇਸ਼ਨ ਜਿਹੜੀ ਉਹ ਬਣਾ ਸਕਣਗੇ ਜਾਂ ਨਹੀਂ। ਉਧਰ ਗਲਫ ਵਾਲੇ ਵੱਖਰੇ ਝੰਬ ਹੋ ਰਹੇ ਆ, ਈਰਾਨ ਵਾਲੇ ਲਗਾਤਾਰ ਉਹਨਾਂ ਦੇ ਤੇਲ ਭੰਡਾਰਾਂ ਦੇ ਉੱਤੇ ਜਾਂ ਤੇਲ ਸੋਧਣ ਵਾਲੀਆਂ ਜਿਹੜੀਆਂ ਫੈਕਟਰੀਜ਼ ਆ, ਰਿਫਾਈਨਰੀਜ਼ ਆ, ਉਹਨਾਂ ਉੱਤੇ ਆਪਣੇ ਡਰੋਨਸ ਦੇ ਨਾਲ ਹਮਲਾ ਜਿਹੜਾ ਉਹ ਕਰੀ ਜਾ ਰਹੇ ਆ। ਸ਼ਾਇਦ ਇਹਨਾਂ ਚੋਂ ਖਾਸ ਕਰਕੇ ਟਰੰਪ ਹੋਣਾ ਨੇ ਜਾਂ ਪੈਂਟਾਗਨ ਨੇ ਇੰਨਾ ਸ਼ਾਇਦ ਨਹੀਂ ਸੀ ਸੋਚਿਆ ਵੀ ਈਰਾਨ ਵਾਲੇ ਇੰਨਾ ਲੰਮਾ ਸਮਾਂ ਟਿਕ ਜਾਣਗੇ ਤੇ ਇੰਨਾ ਜਿਹੜਾ ਮੁਸ਼ਕਲ ਹੋਵੇਗਾ ਉਹਨਾਂ ਦੇ ਉੱਤੇ ਕਾਬੂ ਜਿਹੜਾ ਪਾਉਣਾ, ਖਾਸ ਕਰਕੇ ਸਟ੍ਰੇਟ ਆਫ ਹਾਰਮਜ਼ ਨੂੰ ਰੋਕਣ ਵਾਲਾ। ਤੇ ਹੁਣ ਹਾਲ ਦੀ ਘੜੀ ਉਸ ਨੂੰ ਖੁਲਾਉਣ ਦੇ ਵਿੱਚ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਆ ਉਹ ਕਰਨਾ ਪੈ ਰਿਹਾ ਹੈ।